ਸਾਹਿਬੋ ਕੋਈ ਵੀ ਅਖਾਣ ਸਾਡੀ ਰਹਿਤਲ ਦੀਆਂ ਵੰਨ ਸਵੰਨੀਆਂ ਤਸਵੀਰਾਂ ਅਕਲ ਮਤ ਇਬਰਤ ਤੇ ਨਸੀਹਤ ਦੇ ਰੰਗਾਂ ਦੇ ਨਾਲ ਰੰਗ ਕੇ ਜਦ ਤਾਈਂ ਸਾਡੇ ਹਜ਼ੂਰ ਪੇਸ਼ ਨਹੀਂ ਕਰਦਾ ਓਨੀ ਦੇਰ ਤੋੜੀ ਉਹ ਨਾ ਤੇ ਸਾਡੀਆਂ ਸਦਰਾਂ ਤੇ ਪੂਰਾ ਉਤਰ ਸਕਦਾ ਹੈ ਤੇ ਨਾ ਹੀ ਅਵਾਮੀ ਮਕਬੂਲੀਅਤ ਦੀ ਟੀਸੀ ਦੇ ਉੱਤੇ ਅਪੜ ਸਕਦਾ ਹੈ। ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ। ਜਿਹੜੇ ਘਰਾਂ ਦੇ ਵਿੱਚ ਲੜਾਈਆਂ ਤੇ ਫਸਾਦ ਜੀ ਪੈ ਜਾਂਦੇ ਨੇ ਗੱਲ-ਗੱਲ ਦੇ ਉੱਤੇ, ਉੱਥੇ ਘੜੇ ਦੇ ਵਿੱਚ ਪਾਣੀ ਪਾਇਆ ਨਸ ਜਾਂਦਾ ਹੈ। ਖੂਹੀ ਦੇ ਵਿੱਚੋਂ ਜੇਠ ਹਾੜ 'ਚ ਅਸੀਂ ਆਪ ਇੱਥੇ ਵਹਿੰਦੇ ਰਹੇ ਆ, ਪਾਣੀ ਮੁੱਕ ਜਾਣਾ, ਥੱਲੇ ਗਾਰ ਰਹਿ ਜਾਣੀ। ਫਿਰ ਉਹਨਾਂ ਆਖਣੋ ਖੂਹੀ ਨੂੰ ਡੱਕ ਦਿਓ ਯਾਰ, ਪਾਣੀ ਕੋ ਨਾ ਕੱਢੇ। ਛੱਜ ਤੇ ਬੋਲੇ ਹਾਂਜੀ ਤੇ ਛੰਨ ਨਹੀਂ ਕੀ ਬੋਲੇ ਜਿਹਦੇ 'ਚ 100 ਛੇਕ ਹੁੰਦਾ ਹੈ। ਘੜੀ ਦੀ ਬੇਸ਼ਰਮੀ ਹਾਂਜੀ ਤੇ 4 ਪਹਿਰਾਂ ਦਾ ਆਰਾਮ। ਹਾਂਜੀ ਹਾਂਜੀ ਗੱਲ ਆਖਦੀ ਏ ਤੂੰ ਮੈਨੂੰ ਮੂੰਹੋਂ ਕੱਢ ਹਾਂਜੀ ਤੇ ਮੈਂ ਤੈਨੂੰ ਪਿੰਡੋਂ ਕੱਢ ਛੱਡਾਂਗੀ। ਟੁਰਿਆ ਜਾਏ ਨਾ ਤੇ ਫਿਰੇ ਮੂੰਹ ਗੋਡਿਆਂ ਦਾ। 40 ਸਾਲਾਂ ਤੋਂ ਬਾਅਦ ਫਿਰ ਮਾਂ ਦੇ ਦੁੱਧ ਦੀ ਜਿਹੜੀ ਜ਼ੋਰ ਹੈ, ਉਹਦਾ ਜਿਹੜਾ ਯੁਮਨ ਹੈ, ਉਹਦੀ ਤਾਕਤ ਉਹ ਮੁੱਕ ਜਾਂਦੀ ਹੈ ਇਸ ਤਰ੍ਹਾਂ। ਔਰ ਉਹਦੇ ਤੋਂ ਬਾਅਦ ਫਿਰ ਘਰ ਦੇ ਦਾਣਿਆਂ ਤੇ ਉਹਨੇ ਸਿੱਧਾ ਹੋਣਾ। ਅਜੀ ਲੱਥੀ ਚੜੀ ਦਾ ਫਿਕਰ ਨਾ ਕੋਈ, ਹੱਸਣਾ ਤੇ ਖੁਸ਼ ਰਹਿਣਾ ਤੇ ਸੱਚ ਪੁੱਛੋ ਤੇ ਮੋਟੀ ਅਕਲ ਵੀ ਰੱਬ ਦਾ ਦਿੱਤਾ ਗਹਿਣਾ। ਲਾ ਛੱਡੀ ਲੋਈ ਤੇ ਕੀ ਕਰੇਗਾ ਕੋਈ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਨਾਲ ਲੱਗਾ ਹੋਇਆ ਘੰਟੀ ਦਾ ਬਟਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ। ਕਿਉਂ ਜੇ ਤੁਹਾਡੇ ਕਮੈਂਟਸ ਇੱਕ ਤੇ ਸਾਡੇ ਵਾਸਤੇ ਬੜੀ ਹੱਲਾਸ਼ੇਰੀ ਦਾ ਸਬੱਬ ਹੁੰਦੇ ਨੇ ਤੇ ਦੂਜਾ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਤੇ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਮਾਂ ਬੋਲੀ ਦੇ ਬੜੇ ਖੂਬਸੂਰਤ ਅਖਾਣਾਂ ਦਾ ਤਰਜਮਾ ਤੇ ਉਹਨਾਂ ਦੇ ਮਤਲਬ ਤੁਹਾਡੇ ਹਜ਼ੂਰ ਪੇਸ਼ ਕਰਨ ਦਾ ਬੜਾ ਹੀ ਮਨ ਠਾਰ ਸਿਲਸਿਲਾ ਜਾਰੀਓ ਸਾਰੀ ਹੈ। ਸਾਹਿਬੋ, ਕੋਈ ਵੀ ਅਖਾਣ ਸਾਡੀ ਰਹਿਤਲ ਦੀਆਂ ਵੰਨ ਸਵੰਨੀਆਂ ਤਸਵੀਰਾਂ ਅਕਲ ਮਤ ਇਬਰਤ ਤੇ ਨਸੀਹਤ ਦੇ ਰੰਗਾਂ ਦੇ ਨਾਲ ਰੰਗ ਕੇ ਜਦ ਤਾਈਂ ਸਾਡੇ ਹਜ਼ੂਰ ਪੇਸ਼ ਨਹੀਂ ਕਰਦਾ ਓਨੀ ਦੇਰ ਤੋੜੀ ਉਹ ਨਾ ਤੇ ਸਾਡੀਆਂ ਸਦਰਾਂ ਤੇ ਪੂਰਾ ਉਤਰ ਸਕਦਾ ਹੈ ਤੇ ਨਾ ਹੀ ਅਵਾਮੀ ਮਕਬੂਲੀਅਤ ਦੀ ਟੀਸੀ ਦੇ ਉੱਤੇ ਅਪੜ ਸਕਦਾ ਹੈ। ਪਿਆਰਿਓ, ਅੱਜ ਫਿਰ ਤੁਸੀਂ ਬਹੁਤ ਸਾਰੇ ਬੜੇ ਬੜੇ ਮੱਤ ਭਰੇ ਅਖਾਣ ਸਾਨੂੰ ਭਿਜਵਾਏ ਨੇ। ਪੋਟਲੀ ਬੰਨ੍ਹ ਕੇ ਮੈਂ ਤਿਆਰ ਕੀਤੀ ਹੋਈ ਏ ਤੇ ਆਓ ਫਿਰ ਸਾਡੇ ਨਾਲ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ ਚੱਲ ਕੇ ਉਹਨਾਂ ਦੀ ਖਿਦਮਤ ਦੇ ਵਿੱਚ ਤੁਹਾਡੇ ਭਿਜਵਾਏ ਹੋਏ ਅਖਾਣ ਤੇ ਤੁਹਾਡੇ ਸਵਾਲਾਤ ਪੇਸ਼ ਕਰੀਏ ਤੇ ਉਹਨਾਂ ਕੋਲੋਂ ਤੁਹਾਡੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਭਿਜਵਾਏ ਹੋਏ ਅਖਾਣਾਂ ਦੇ ਮਤਲਬ ਜਾਣੀਏ। ਤੇ ਆਓ ਜੀ ਸਾਡੇ ਨਾਲ। अस्सलाम वालेकुम जनाबे अली जी। बिस्मिल्लाह वालेकुम सलाम। डॉक्टर साहब जिंदे वास्ते रहो, खैर होवे, सत बिस्मिल्लाह जी। बड़ी मेहरबानी सरकार। जदों भी आउने आ तुसीं बड़े हसदे मत्थे रिसीव करदे हो। अल्लाह पाक तुहानूं
ਜ਼ਿੰਦਗੀ ਸਿਹਤ ਦੇ। ਆਮੀਨ ਆਉਨੇ ਆ ਅਸੀਂ ਆਪਣੀ ਇਲਮੀ ਪਿਆਸ ਬੁਝਾਉਣ ਵਾਸਤੇ। ਸਾਡੇ ਵਿਊਅਰਸ ਬੜੇ ਪਿਆਰ ਕਰਦੇ ਨੇ ਤੁਹਾਡੇ ਨਾਲ ਜੀ। ਆਮੀਨ ਜੀ। ਤੇ ਆਮੀਨ। ਪੰਜਾਬੀ ਦਾ ਸਬਕ ਹੁਣ ਜਿਹੜਾ ਅਸੀਂ ਸ਼ੁਰੂ ਕੀਤਾ ਹੈ, ਜਿੰਨੀ ਦੇਰ ਸਾਡੇ ਸਾਰੇ ਵਿਊਅਰਸ ਮਾਂ ਬੋਲੀ ਦੇ ਪੂਰੇ PhD ਨਹੀਂ ਬਣ ਜਾਣੇ ਇਨਸ਼ਾਅੱਲਾ, ਉਨੀ ਦੇਰ ਅਸਾਂ ਕੋ ਮਗਰੋਂ ਤੇ ਨਹੀਂ ਨਾ ਜੀ ਲੈਣਾ। ਅੱਲਾ ਖੈਰ ਕਰੇ। ਲੋ ਜੀ ਬਾਜਵਾ ਸਾਹਿਬ, ਅੱਜ ਜਨਾਬ ਸਾਨੂੰ ਸਭ ਤੋਂ ਪਹਿਲੇ ਜਿਹੜਾ ਅਖਾਨ ਭਿਜਵਾਇਆ ਹੈ ਉਹ ਸਾਡੇ ਮਿੱਤਰ ਸਾਡੇ ਦਰਸ਼ਕ ਨੇ, ਸ਼ਾਹਿਦ ਅਮਾਨ ਸ਼ਰਮਾ ਜੀ ਜੀ ਜੀ। ਉਹਨਾਂ ਆਖਿਆ ਵੀ ਅਸੀਂ ਜਦੋਂ ਨਿੱਕੇ ਨਿੱਕੇ ਹਾਂ ਤੇ ਆਪਣੇ ਮਾਈ ਬਾਪ ਦੇ ਘਰ ਨਿੱਕੇ ਨਿੱਕੇ ਭੈਣਾਂ ਭਰਾ ਸੀ ਆਪਸ ਵਿੱਚ ਲੜ ਪੈਣਾ, ਬਾਲ ਛੋਟੇ ਲੜਦੇ ਹੀ ਰਹਿੰਦੇ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ। ਤੇ ਉਹ ਫਰਮਾਉਂਦੇ ਨੇ ਕਿ ਅਕਸਰ ਨਾ ਸਾਡੀ ਦਾਦੀ ਅੰਮਾ ਨੇ ਆਖਣਾ ਕੋਲੋਂ ਫਿਰ, ਵੇ ਪੁੱਤਰਾ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ। ਹਾਂਜੀ ਹਾਂਜੀ। ਤੁਸੀਂ ਹਰ ਵੇਲੇ ਲੜਦੇ ਹੀ ਰਹਿੰਦੇ ਹੋ। ਹਾਂਜੀ ਹਾਂਜੀ। ਤੇ ਇਹਦਾ ਤਰਜਮਾ ਦੱਸੋ ਜੀ ਸਾਡੇ ਵਿਊਅਰਸ ਨੂੰ ਕਿ ਕਲਾ ਕਲੰਦਰ ਵਸੇ ਹਾਂਜੀ ਹਾਂਜੀ ਤੇ ਘੜਿਓਂ ਪਾਣੀ ਨਸੇ। ਕਲਾ ਆਂਦੇ ਨੇ ਤੂੰ ਕਿਹੜੀ ਕਲ ਕਲ ਪਾਤੀ ਏ। ਹਾਂਜੀ। ਕਲਾ ਲੜਾਈ ਝਗੜਾ ਫਸਾਦ ਨੂੰ ਆਖਦੇ ਨੇ। ਕਲਾ ਕਲੰਦਰ ਵਸੇ ਕਿ ਜਿਹੜੀ ਜਗ੍ਹਾ ਦੇ ਉੱਤੇ ਕਲਾ ਸ਼ੁਰੂ ਹੋ ਜਾਂਦੀ ਏ, ਘਰਾਂ ਦੇ ਵਿੱਚ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ, ਗੱਲ ਗੱਲ ਦੇ ਉੱਤੇ ਫਸਾਦ ਹੋਣੇ ਸ਼ੁਰੂ ਹੋ ਜਾਂਦੇ ਨੇ, ਮੀਆਂ ਬੀਵੀ ਨਾਲ ਪੈ ਲੜਦਾ, ਅਣਜਾਣੇ ਆਪਸ 'ਚ ਪੈ ਲੜਦੇ ਨੇ, ਪਿਓ ਪੁੱਤਰ ਨਾਲ ਪੈ ਲੜਦਾ, ਪੁੱਤਰ ਪਿਓ ਨਾਲ ਪੈ ਲੜਦੇ ਨੇ, ਧੀਆਂ ਮਾਂ ਨਾਲ ਪਈਆਂ ਲੜਦੀਆਂ ਨੇ ਜੀ। ਤੇ ਉਸ ਜਗ੍ਹਾ ਤੇ ਬਰਕਤ ਮੁੱਕ ਜਾਂਦੀ। ਘੜਿਓਂ ਪਾਣੀ ਨੱਠਣ ਦਾ ਮਤਲਬ ਉਸ ਵੇਲੇ 'ਚ ਪਾਣੀ ਬੜੀ ਕੀਮਤੀ ਸ਼ਾਇਦ ਸਮਝੀ ਜਾਂਦੀ ਸੀ। ਜਿਸ ਤਰ੍ਹਾਂ ਕੱਲ ਵੀ ਅਸੀਂ ਇੱਕ ਅਖਾਨ ਜਿਹੜਾ ਤੁਸੀਂ ਉਧਰ ਪਹਾੜੀ ਇਲਾਕੇ ਦਾ ਪੋਠੋਹਾਰ ਦੂਰ ਤੋਂ ਪਾਣੀ ਭਰ ਕੇ ਦੂਰ ਤੋਂ ਪਾਣੀ ਭਰ ਕੇ ਲਿਆਉਣਾ ਬੜਾ ਔਖਾ ਕੰਮ ਸੀ। ਤੇ ਉਸ ਵੇਲੇ ਘੜਿਆਂ 'ਚ ਪਾਣੀ ਹੁੰਦਾ ਸੀ, ਮਿੱਟੀ ਦੇ ਘੜਿਆਂ ਦੇ ਵਿੱਚ ਜੀ, ਔਰ ਉਹਨੂੰ ਬੜੀ ਕੀਮਤੀ ਦੇ ਖੂਹਾਂ 'ਚੋਂ ਲਿਆਉਣਾ। ਹਾਂ ਜੀ ਬਾਜਵਾ ਸਾਹਿਬ, ਉਦੋਂ ਪੁਰਾਣੇ ਸਮਿਆਂ 'ਚ ਕਦੋਂ ਹਰ ਘਰ 'ਚ ਖੂਹ ਹੁੰਦਾ ਸੀ, ਪਾਣੀ ਹੁੰਦਾ ਸੀ, ਨਲਕਾ ਵੀ ਨਹੀਂ ਸੀ ਕਿਤੇ, ਪਿੰਡ ਦਾ ਇੱਕੋ ਹੀ ਖੂਹ ਸੀ, ਨਲਕੇ ਹੁੰਦੇ ਹੀ ਨਹੀਂ ਸਨ। ਪਿੰਡ 'ਚ ਇੱਕ ਖੂਹੀ ਹੋਣੀ, ਬਾਹਰ ਪੈਲੀਆਂ 'ਚ ਖੂਹ ਹੋਣੇ, ਤੇ ਉਹ ਖੂਹੀ ਦੇ ਵਿੱਚੋਂ ਜੇਠ ਹਾੜ 'ਚ ਅਸੀਂ ਆਪ ਇੱਥੇ ਵਹਿੰਦੇ ਰਹੇ ਆ, ਪਾਣੀ ਮੁੱਕ ਜਾਣਾ, ਥੱਲੇ ਗਾਰ ਰਹਿ ਜਾਣੀ। ਫਿਰ ਉਹਨਾਂ ਆਖਣੋ ਖੂਹੀ ਨੂੰ ਡੱਕ ਦਿਓ ਯਾਰ, ਪਾਣੀ ਕੋ ਨਾ ਕੱਢੇ। ਹਾਂਜੀ। ਤੋ ਗੱਲ ਇਹ ਹੈ ਕਿ ਔਖਾ ਜੀਵਨ ਸੀ, ਮੁਸ਼ਕਲ ਸੀ ਬੜਾ। ਇੱਕ ਇੱਥੇ ਬਾਬਾ ਦੀਵਾਨ ਹੁੰਦਾ ਸੀ ਸਾਡੇ ਪਿੰਡ, ਉਹਨੇ ਸਾਡੇ ਘਰ 2 ਘੜੇ ਦੇ ਕੇ ਜਾਣੇ, ਪਹਿਲੇ ਪੈਰ ਤੇ 2 ਘੜੇ ਪਿਛਲੇ ਪੈਰ ਦੇ ਕੇ ਜਾਣੇ। ਅੱਛਾ। ਤੇ ਬਹੁਤੇ ਲੋਕੀ ਉੱਥੋਂ ਆਪ ਹੀ ਆ ਖੂਹੀ ਤੋਂ, ਖੂਹੀ ਸੀ ਇੱਥੇ ਸਾਹਮਣੇ। ਤੋ ਉਹ ਜਿਹੜਾ ਨਾ ਜੀ ਕਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ, ਕਿ ਜਿਹੜੇ ਘਰਾਂ ਦੇ ਵਿੱਚ ਲੜਾਈਆਂ ਤੇ ਫਸਾਦ ਪੈ ਜਾਂਦੇ ਨੇ ਗੱਲ ਗੱਲ ਦੇ ਉੱਤੇ, ਉੱਥੇ ਘੜੇ ਦੇ ਵਿੱਚ ਪਾਣੀ ਪਾਇਆ ਨਸ ਜਾਂਦਾ ਹੈ। ਜੀ ਜੀ। ਯਾਨੀ ਇੰਨੀ ਬੇਬਰਕਤੀ ਹੋ ਜਾਂਦੀ ਹੈ ਕਿ ਬਰਕਤ ਉਸ ਘਰ 'ਚੋਂ ਉੱਡ ਜਾਂਦੀ ਏ। ਤੇ ਤੁਸੀਂ ਸਮਝ ਲਓ ਵੀ ਜਿਵੇਂ ਘੜੇ 'ਚ ਪਾਣੀ ਮਹਿਫੂਜ਼ ਹੁੰਦਾ ਨਾ, ਲੇਕਿਨ ਘੜੇ 'ਚੋਂ ਵੀ ਪਾਣੀ ਜਿਹੜਾ ਉਹ ਮਤਲਬ ਚਲਾ ਜਾਂਦਾ। ਇਸ ਵਾਸਤੇ ਇਹਦੀ ਨਿੰਦਿਆ ਕੀਤੀ ਗਈ ਏ ਕਿ ਘਰਾਂ ਦੇ ਵਿੱਚ ਸਲੂਕ ਇਤਫਾਕ ਤੇ ਮਤਲਬ ਸੋਹਣੇ ਢੰਗ ਨਾਲ ਰਹਿਣਾ ਚਾਹੀਦਾ, ਪਿਆਰ ਮੁਹੱਬਤ ਨਾਲ ਸਮਝਾਉਣਾ। ਤੇ ਲੜਾਈ ਜਿਹੜੀ ਇਹ ਕੋਈ ਮਸਲਾ ਹੱਲ ਨਹੀਂ ਕਰਦੀ ਜੀ। ਔਰ ਲੜਾਈ ਜਿਹੜੀ ਹੈ ਤੇ ਕਿ ਇਸ ਗੱਲ ਦਾ ਸਿੰਬਲ ਹੈ, ਇੰਡੀਕੇਟਰ ਹੈ ਕਿ ਜਿਹੜੀ ਜਗ੍ਹਾ ਤੇ ਹੁੰਦੀ ਉੱਥੋਂ ਬਰਕਤਾਂ ਬੇਬਰਕਤੀ ਪੈ ਜਾਂਦੀ ਏ, ਔਰ ਉੱਥੋਂ ਰਿਜ਼ਕ ਫਜ਼ਲ 'ਚੋਂ ਵੀ ਬਰਕਤ ਮੁੱਕ ਜਾਂਦੀ ਹੈ ਜੀ। ਅੱਛਾ। ਤੇ ਬਾਜਵਾ ਸਾਹਿਬ, ਸਾਡਾ ਜਿਹੜਾ ਅੱਜ ਦਾ ਅਗਲਾ ਅਖਾਨ ਹੈ ਉਹ ਜਸਪਾਲ ਰੰਧਾਵਾ ਹੋਰਾਂ ਸਾਨੂੰ ਭਿਜਵਾਇਆ ਜੀ ਜੀ। ਉਹ ਪੈ ਫਰਮਾਉਂਦੇ ਨੇ ਭਈ ਜੀ, ਛੱਜ ਤੇ ਬੋਲੇ ਹਾਂਜੀ ਤੇ ਛਾਨਣੀ ਕੀ ਬੋਲੇ ਜਿਹਦੇ 'ਚ 100 ਛੇਕ ਹੁੰਦਾ ਹੈ, ਇਹਦਾ ਕੀ ਮਤਲਬ ਹੈ ਜੀ? ਹਾਂਜੀ। ਛੱਜ ਜਿਹੜਾ ਕਾਨਿਆਂ ਦੀਆਂ ਤੀਲਾਂ ਦਾ ਬਣਦਾ ਸੀ ਪੁਰਾਣੇ ਵਕਤ 'ਚ, ਹੁਣ ਵੀ ਮੈਂ ਨਹੀਂ ਘਰਾਂ 'ਚ ਕੋਈ ਅਨਾਜ ਵਗੈਰਾ ਛੱਟਣ ਦਾਣੇ ਛਾਣੇ ਛੱਟਣ ਵਾਸਤੇ। ਤੇ ਉਹ ਦੱਸਿਆ ਵੀ ਜਿਹੜਾ ਛੱਜ ਹੈ ਨਾ ਜੀ, ਛੱਜ ਦੇ ਥਰੂ ਹੀ ਸਾਰੇ ਦਾਣੇ ਲੰਘਦੇ ਸਨ। ਹਾਂਜੀ। ਅੱਛਾ। ਤੇ ਛੱਜ ਜਿਹੜਾ ਸੀ ਉਹਦੇ 'ਚ ਸੁਰਾਖ ਕੋ ਨਹੀਂ ਸੀ ਹੁੰਦਾ, ਉਹਦੇ 'ਚ ਮੋਰੀ ਕੋ ਨਹੀਂ ਸੀ ਹੁੰਦੀ, ਔਰ ਉਹ ਦਾਣੇ ਜਿਹੜੇ ਤੁਸੀਂ ਉਹਦੇ 'ਚ ਪਾਉਂਦੇ ਸੋ ਉਹਨੂੰ ਆਪਣੀ ਮਰਜ਼ੀ ਦੇ ਨਾਲ ਮਤਲਬ ਇਹ ਕਿ ਅੱਗੇ ਹੌਲੀ ਹੌਲੀ ਉਹ ਕਲਾ ਕੇ ਮੁਖਤਲਿਫ ਤਰੀਕੇ ਸਨ ਛੱਜਾਂ ਨੂੰ ਨਾਲ ਚੱਟਣ ਦੇ। ਹਾਂਜੀ। ਉਹ ਫਿਰ ਕੁਝ ਅੱਗੇ ਮੰਮਣ ਛੰਮਣ ਅੱਗੇ ਕਰ ਲੈਣੇ, ਪਿੱਛੋਂ ਸਾਫ ਦਾਣੇ ਪਿੱਛੇ ਕਰ ਲੈਣੇ। ਅੱਛਾ। ਤੋ ਇਹ ਸਾਰਾ ਤੇ ਉਹਨਾਂ ਆਖਿਆ ਵੀ ਛੱਜ ਤੇ ਕੋਈ ਕੰਮ ਕਰਦਾ ਨਾ। ਹਾਂਜੀ। ਲੇਕਿਨ ਛਾਨਣੀ ਜਿਹੜੀ ਹੈ, ਛਾਨਣੀ ਦੇ ਵਿੱਚ ਤੇ ਨਿਰੀਆਂ ਮੋਰੀਆਂ ਹੁੰਦੀਆਂ। ਹਾਂਜੀ।
ਔਰ ਉਹਦੇ ਵਿੱਚੋਂ ਤੁਸੀਂ ਜਦੋਂ ਆਟਾ ਛਾਨਣ ਲੱਗਦੇ ਹੋ ਤੇ ਤੁਸੀਂ ਮਰਜ਼ੀ ਦਾ ਆਟਾ ਵਿੱਚ ਰੱਖ ਨਹੀਂ ਸਕਦੇ, ਹਾਂ। ਉਹ ਸਾਰਾ ਥੱਲੇ ਵਗ ਜਾਣਾ ਹੁੰਦਾ। ਹਾਂ ਹਾਂਜੀ, ਹਾਂਜੀ। ਤੋ ਇੱਥੇ ਦੱਸਿਆ ਇਹ ਗਿਆ ਕਿ ਜਿਹੜਾ ਬੰਦਾ ਬਾਕਰਦਾਰ ਹੈ, ਹਾਂ ਹਾਂਜੀ, ਬਾਕਰਦਾਰ ਤੇ ਹਬਾਸਰ ਕੇ ਗੱਲ ਕਰੇ ਧੌਣ ਉੱਚੀ ਕਰਕੇ, ਹਾਂ। ਹਾਂਜੀ, ਜਿਹੜਾ ਬੰਦਾ ਬਾਕਰਦਾਰ ਹੈ 70 ਪੋਨੇ ਤੇ ਚਮੀ ਸੁਮੀ ਕੈਮ ਹੈ, ਹਾਂ ਅੱਛਾ, ਉਹ ਤੇ ਹਬਾਸਰ ਕੇ ਗੱਲ ਕਰੇ ਤੇ ਜਿਹੜਾ ਬੰਦੇ ਦਾ ਮਤਲਬ ਹਸੀਅਤ ਹੀ ਕੋਈ ਨਹੀਂ, ਹੈਨੀ, ਇੱਥੇ ਛਾਨਣੀ ਨੂੰ ਉਹਦੀ ਮਿਸਾਲ ਦਿੱਤੀ ਗਈ ਹੈ ਹਾਂ। ਵੀ ਜਿਹਦੀ ਆਪਣੀ ਔਕਾਤ ਹੀ ਕੋਈ ਨਹੀਂ, ਹਾਂ। ਉਹ ਵੀ ਆਕੜ ਕੇ ਗੱਲਾਂ ਕਰਦੀ ਫਿਰੇ ਤੂੰ ਕਿਵੇਂ ਕਰੇਗੀ। ਵਾਹ ਵਾਹ ਹਾਂਜੀ। ਵਾਹ। ਪਿਆਰਿਓ ਤੁਸੀਂ ਬਾਬਾ ਜੀ ਦੀ ਗੱਲ ਸੁਣੀ, ਯਾਨੀ ਛੱਜ ਤੇ ਬੋਲੇ ਤੇ ਛਾਨਣੀ ਕੀ ਬੋਲੇ, ਜਿਹਦੇ ਵਿੱਚ 100 ਛੇਕ ਨੇ। ਇਹ 100 ਛੇਕ ਤੋਂ ਤੁਸੀਂ ਇਹ ਸਮਝੋ ਕਿ ਇਹ ਸਿੰਬਲ ਹੈ ਅਜਿਹੇ ਬੰਦੇ ਦੀ ਕਿ ਜਿਹਦੇ 'ਚ ਆਪ 100 ਐਬ ਹੈ, ਉਹ ਕਿਸੇ ਨਾਲ ਕੀ ਗੱਲ ਕਰੇ। ਗੱਲ ਤੇ ਉਹ ਹੀ ਕਰ ਸਕਦਾ ਨਾ ਜਿਹਦੀ ਸ਼ਖਸੀਅਤ ਬੇਐਬ ਹੈ, ਜਿਹਦੀ ਚਾਦਰ ਚਿੱਟੀ ਦੁੱਧ ਦੇ ਉੱਤੇ ਦਾਗ ਕੋਈ ਨਹੀਂ ਲੱਗਾ ਆ। ਸੋ ਇਹ ਮੁਰਾਦ ਹੈ ਕਿ ਬਾਕਿਰਦਾਰ ਆਦਮੀ ਦੀ ਹੀ ਹਰ ਥਾਂ ਇੱਜ਼ਤ ਸਲਾਹਣਾ ਤੇ ਸੋਭਾ ਹੁੰਦੀ ਹੈ। ਬਾਜਵਾ ਸਾਹਿਬ, ਅਗਲਾ ਜਿਹੜਾ ਅਖਾਨ ਹੈ ਜੀ, ਜੀ, ਉਹ ਜੀ। ਜਗਜੀਤ ਚਾਹਲ ਸਾਹਿਬ ਨੇ ਸਾਨੂੰ ਭਿਜਵਾਇਆ ਹੈ। ਜੀ ਜੀ ਜੀ। ਉਹ ਆਖਦੇ ਨੇ ਵੀ ਘੜੀ ਦੀ ਬੇਸ਼ਰਮੀ ਹਾਂਜੀ ਤੇ 4 ਪਹਿਰਾਂ ਦਾ ਆਰਾਮ। ਹਾਂਜੀ ਹਾਂਜੀ ਹਾਂਜੀ। ਇਹਦਾ ਕੀ ਮਤਲਬ ਹੋਇਆ ਜੀ? ਹਾਂਜੀ, ਘੜੀ ਜਿਹੜੀ ਹੈ ਨਾ, ਘੜੀ ਤੇ ਪਲ, ਇਹ ਪੁਰਾਣੇ ਜ਼ਮਾਨੇ 'ਚ ਟਾਈਮ ਦੇ 19 ਮਿੰਟ ਦੇ ਪੈਮਾਨੇ ਸਨ ਜੀ। ਘੜੀ, ਪਲ ਤੇ ਪੈਰ, ਪੈਰ 3 ਘੰਟਿਆਂ ਦਾ ਹੁੰਦਾ ਸੀ। ਹਾਂਜੀ ਹਾਂਜੀ ਹਾਂਜੀ, ਤੋ ਇਸ ਤਰ੍ਹਾਂ ਹੀ ਘੜੀ ਪਲ ਮੈਨਾਂ ਫਟਾਫਟ ਹੀ ਸਕਿੰਟਾਂ ਦੇ ਹਿਸਾਬ ਨਾਲ ਘੜੀ ਨੂੰ ਥੋੜਾ ਜਿਹਾ ਟਾਈਮ, ਇਹਦੀ ਐਗਜ਼ੈਕਟ ਉਹ ਮਿੰਤਰ ਦਾ ਵੀ ਨਹੀਂ ਪਤਾ ਜੀ ਲੇਕਿਨ ਘੜੀ ਦੀ ਘੜੀ ਆਖਣਾ ਐਵੇਂ ਥੋੜਾ ਚਿਰ ਜੀ। ਤੋ ਇਹ ਅਖਾਨ ਉਹਨਾਂ ਲੋਕਾਂ ਵਾਸਤੇ ਹੈ ਕਿ ਜਿਹੜੇ ਲੋਕ ਕਰਦੇ ਕੱਖ ਨਹੀਂ, ਨਖੱਟੂ ਹੁੰਦੇ ਨੇ। ਵੇਖੋ ਨਾ, ਘਰਾਂ ਦੇ ਵਿੱਚ ਜਿਉਂਦਿਆਂ ਰਹਿਣ ਲਈ ਸਾਰੇ ਜੀਆਂ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ। ਹਾਂਜੀ ਬਿਲਕੁਲ। ਤੇ ਕੁਝ ਲੋਕ ਮਤਲਬ ਕੁਝ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਸਾਰੀ ਦਿਹਾੜੀ ਕੱਖ ਨਹੀਂ ਕਰਨਾ, ਬਾਹਰ ਜਾ ਕੇ ਫਿਰਦਿਆਂ ਰਹਿਣਾ, ਰੋਟੀ ਦੇ ਵੇਲੇ ਸਾਰਿਆਂ ਤੋਂ ਪਹਿਲਾਂ ਆ ਜਾਣਾ ਤੇ ਆ ਕੇ ਤੇ ਸਾਰਿਆਂ ਤੋਂ ਬਹੁਤੀਆਂ ਰੋਟੀਆਂ ਪੀੜਨੀਆਂ, ਕਿਉਂਕਿ ਉਹ ਪੈਂਡਾ ਚੰਗਾ ਕਰਕੇ ਆਏ ਹੁੰਦੇ ਨੇ। ਹਾਂਜੀ, ਤੇ ਜ਼ਾਹਰ ਉਹ ਜਿਹੜੀ ਪਹਿਲੀ ਰੋਟੀ ਹਜ਼ਮ ਕਰ ਆਏ ਹੁੰਦੇ ਨੇ ਤੇ ਉਹ ਫਿਰ ਨਾ ਤੇ ਮਾਂ ਗੱਲਾਂ ਵੀ ਕਰਦੀ ਰਹੇਗੀ, ਪਿਓ ਵੀ ਗੱਲਾਂ ਕਰਦਾ ਰਹੇਗਾ ਤੇ ਉਹ ਅੱਖਾਂ ਨੂੰ ਹੇਠਾਂ ਨੂੰ ਕਰਕੇ ਤੇ ਉਹ ਬੇਸ਼ਰਮੀ ਦੇ ਜੇ ਮਤਲਬ ਇਹਨੂੰ ਆਂਦੇ ਨੇ ਘੜੀ ਦੀ ਬੇਸ਼ਰਮੀ। ਹਾਂਜੀ, ਉਹ ਆਪਣਾ ਢਿੱਡ ਭਰਨ ਲਈ ਘੜੀ ਹਾਂ, ਤੋਂ ਬੇਸ਼ਰਮ ਹੋ ਅੱਖਾਂ ਕੇ ਦਰਾ ਕੋ ਨੀਵੀਆਂ ਕਰਕੇ ਤੇ ਰੱਜ ਕੇ ਚੰਗਾ ਖੋਤੇ ਲੇੜ ਕਰਕੇ ਨਾ, ਜਿਹਨੂੰ ਪੰਜਾਬੀ ਚਾਹੁੰਦੇ ਅਜਾ ਖੋਤੇ ਲੇੜ ਕਰਕੇ ਤੇ ਉਹਨਾਂ ਨੇ ਆਰਾਮ ਨਾਲ ਹੌਲੀ ਹੌਲੀ ਨਿਕਲ ਜਾਣਾ, ਕਿਸਕ ਜਾਣਾ ਬਾਹਰ ਨੂੰ। ਤੇ ਫਿਰ 4 ਪੈਰ ਹੁੰਦਾ 3 ਘੰਟਿਆਂ ਦਾ, 4 3 12 ਘੰਟੇ ਦਾ, ਯਾਨੀ ਦਿਹਾੜੀ ਸਾਰੀ। ਉਹਨਾਂ ਫਿਰ ਸ਼ਾਮ ਤੱਕ ਮਤਲਬ ਜਿੱਥੇ ਮਰਜ਼ੀ ਆਵਾਰਾਗਰਦੀ ਕਰਦੇ ਰਹਿਣ, ਫਿਰਦੇ ਰਹਿਣ, ਐਵੇਂ ਚਗਲਾ ਮਾਰਦੇ ਫਿਰਨ ਯਾਰਾਂ ਦੋਸਤਾਂ 'ਚ ਬਹਿ ਕੇ। ਇਹ ਉਹਨਾਂ ਲੋਕਾਂ ਵਾਸਤੇ ਹੈ ਕਿ ਜਿਨ੍ਹਾਂ ਲੋਕਾਂ ਨੂੰ ਮਤਲਬ ਹੈ ਕਿ ਉਹ ਜੋ ਵੀ ਗੱਲ ਕਰੋ ਸ਼ਰਮ ਹਿਆ ਦੀ ਉਹ ਉੱਤੋਂ ਦੀ ਲੰਘ ਜਾਂਦੀ ਹੈ, ਔਰ ਉਹ ਅੱਖਾਂ ਮੀਟ ਕੇ ਤੇ ਮਤਲਬ ਰੋਟੀ ਖਾਧੀ, ਰੱਜ ਕੇ ਖੋਤੇ ਲੇੜ ਕੀਤਾ ਤੇ ਨਿਕਲ ਗਏ। ਹਾਂਜੀ, ਤੇ ਉਹ ਉਹਨਾਂ ਦੀ ਆਪਣੀ ਸੋਚ ਇਹ ਹੁੰਦੀ ਹੈ ਵੀ ਕੋਈ ਗੱਲ ਨਹੀਂ, ਆ ਗੱਲਾਂ ਗੁੱਲਾਂ ਹੀ ਸੁਣੀਆਂ, ਗਾਲਾਂ ਪਸੀਤਾਂ ਘਰਦਿਆਂ ਦੀਆਂ, ਘੜੀ ਦੀ ਘੜੀ ਆ ਤੇ ਚੱਲ ਅੱਖਾਂ ਨੀਵੀਆਂ ਕਰ ਲਈਆਂ ਨੇ ਤੇ ਹੁਣ 12 ਘੰਟੇ ਜਿਹੜੇ ਨੇ, 4 ਪੈਰ ਜਿਹੜੇ ਨੇ ਸੌਖੇ ਲੰਘ ਜਾਣ। ਵੇਖੋ ਪਿਆਰਿਓ, ਬੜੀ ਸੋਹਣੀ ਗੱਲ ਬਾਬਾ ਜੀ ਕੀਤੀ ਵੀ ਘੜੀ ਦੀ ਬੇਸ਼ਰਮੀ ਤੇ 4 ਪੈਰ ਦਾ ਆਰਾਮ। ਅਜਿਹਾ ਧੀ ਪੁੱਤਰ ਨਖੱਟੂ ਵੇਲਾ ਨਕਾਰਾ ਜਿਹੜਾ ਕੰਮ ਕੋਈ ਨਾ ਕਰੇ, ਉਹ ਘਰ ਰਹਿੰਦਾ ਤੇ ਉਹਨੂੰ ਫਿਰ ਮਾਂ ਪਿਓ ਸਮਝਾਉਣ ਵਾਸਤੇ ਝਾੜਦੇ ਤੇ ਹੈ ਹੀ ਨੇ ਨਾ, ਤੇ ਉਹ ਬੇਸ਼ਰਮ ਹੋ ਕੇ ਸਿਰ ਨੀਵਾਂ ਕਰਕੇ ਸਾਰਾ ਕੁਝ ਸੁਣ ਲੈਂਦਾ। ਤੇ ਮਾਂ ਨੇ ਰੋਟੀ ਵੀ ਪੁੱਤਰ ਅੱਗੇ ਰੱਖਣੀ ਹੁੰਦੀ ਹੈ, ਮਮਤਾ ਜੂ ਹੋਈ। ਹਾਂਜੀ, ਤੇ ਉਹ ਬੇਸ਼ਰਮ ਹੋ ਕੇ ਗੱਲਾਂ ਸੁਣੀ ਜਾਂਦਾ, ਮਾਂ ਪਿਓ ਦੀਆਂ ਝਾੜਾਂ ਸੁਣੀ ਜਾਂਦਾ ਤੇ ਰੋਟੀ ਰੱਜ ਕੇ ਆਪਣੀ ਖਾ ਲੈਂਦਾ। ਅੱਗੋਂ ਫਿਰ 4 ਪੈਰ ਉਹਦੇ ਲੰਘ ਜਾਂਦੇ ਨੇ, ਢਿੱਡ ਜੂ ਭਰ ਜਾਂਦਾ ਤੇ 4 ਪੈਰਾਂ ਜੋਗਾ ਉਹ ਫਿਰ ਹੋ ਜਾਂਦਾ। ਇਸੇ ਖਾਨ ਦਾ ਇੱਕ ਮਤਲਬ ਇਸ ਐਂਗਲ ਤੋਂ ਵੀ ਨਿਕਲ ਸਕਦਾ ਹੈ ਕਿ ਬੰਦਾ ਕਿਸੇ ਬੰਦੇ ਦੀ ਇੱਜ਼ਤ ਕਰੀ ਜਾਏ ਲੇਕਿਨ ਅਗਲੇ ਨੂੰ ਇੱਜ਼ਤ ਰਾਸ ਨਾ ਆਵੇ ਤੇ ਫਿਰ ਉਹਦੇ ਅੱਗੇ ਬੇਸ਼ਰਮ ਹੋ ਕੇ ਤੇ ਬਦਤਮੀਜ਼ ਹੋਣਾ ਪੈਂਦਾ ਹੈ। ਤੇ ਥੋੜੀ ਜੀ ਬਦਤਮੀਜ਼ੀ ਕਰ ਲਈਏ ਨਾ ਬੇਸ਼ਰਮ ਹੋ ਕੇ, ਤੇ ਫਿਰ ਵਾਹ ਕੋ 8 10 20 ਦਿਨ ਫਿਰ ਉਹ ਅੱਗੋਂ ਮੁੜ ਕੇ ਕਿਸੇ ਦੀ ਬੇਇੱਜ਼ਤੀ ਨਹੀਂ ਕਰਦਾ।
ਜਾਂ ਕਿਸੇ ਨੂੰ ਫਿਰ ਨਗਿੰਦਦਾ ਨਹੀਂ, ਉਹਨੂੰ ਪਤਾ ਹੁੰਦਾ ਵੀ ਅੱਗੋਂ ਵੀ ਜਵਾਬ ਆ ਜਾਣਾ ਹੈ। ਬਾਜਵਾ ਸਾਹਿਬ, ਇੱਕ ਸਾਡੇ ਵਿਊਅਰ ਨੇ ਮੁਨੱਵਰ ਇਕਬਾਲ ਸਾਹਿਬ, ਉਹ ਆਖਦੇ ਨੇ ਵੀ ਇਹ ਮੱਕੂ ਠੱਪਣਾ ਜਿਹੜਾ ਲਫ਼ਜ਼ ਹੈ, ਇਹਦਾ ਕੀ ਮਾਇਨੇ ਨੇ? ਹਾਂਜੀ, ਮੱਕੂ ਠੱਪਣਾ, ਮੱਕੂ ਜਿਹੜਾ ਮੱਕ ਹੈ, ਮੱਕੂ ਮੂੰਹ ਨੂੰ ਵੀ ਆਖਦੇ ਨੇ ਜੀ। ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਐਮਰਜੈਂਸੀ ਬਣ ਜਾਂਦੀ ਹੈ, ਕੋਈ ਅਚਨਚੇਤੀ ਕੋਈ ਕੰਮ ਪੈ ਜਾਂਦਾ ਹੈ, ਕਿਤੇ ਭੱਜਾ ਦੌੜੀ ਪੈ ਜਾਂਦੀ ਹੈ ਜੀ। ਤੰਦੂਰ ਤਪਿਆ ਹੁੰਦਾ ਹੈ ਤੇ ਰੋਟੀਆਂ ਲਾਣੀਆਂ ਨਸੀਬ ਨਹੀਂ ਹੁੰਦੀਆਂ ਤੇ ਨਾ ਖਾਣੀਆਂ, ਤੇ ਉਹ ਫਿਰ ਆਂਦੇ ਨੇ ਮੱਕੂ ਠੱਪੋ। ਜਦੋਂ ਉਹਨੂੰ ਉਤੋਂ ਕਨਾਲੀ ਮੁੱਧੀ ਮਾਰ ਕੇ ਤੰਦੂਰ ਨੂੰ ਬੰਦ ਕਰ ਦਿਓਗੇ ਤਾਂ ਬੁੱਝ ਜਾਏਗਾ, ਜਿਹੜੀ ਹਾਲਤ 'ਚ ਵੀ ਹੋਏਗਾ। ਹਾਂਜੀ, ਇਹਦਾ ਮੱਕੂ ਠੱਪ ਦਿਓ। ਤੇ ਅਸੀਂ ਉਹ ਪਹਿਲਾਂ ਕੰਮ ਕਰ ਆਈਏ, ਕਿਤੇ ਰਿਸ਼ਤੇਦਾਰਾਂ ਦੇ ਜਾਣਾ ਪੈਂਦਾ ਜਾਂ 100 ਮਸਲਾ ਮਸਾਇਲ ਹੁੰਦਾ। ਤੋ ਬੁਨਿਆਦੀ ਤੌਰ 'ਤੇ ਮੇਰੇ ਖਿਆਲ 'ਚ ਇਹ ਹੈ ਕਿ ਮੱਕੂ ਠੱਪਣਾ ਦਾ ਮਤਲਬ ਇਹ ਹੈ ਕਿ ਉਹਦੇ ਮੂੰਹ ਨੂੰ ਬੰਦ ਕਰ ਦੇਣਾ। ਹਾਂਜੀ, ਆਮ ਲਫ਼ਜ਼ਾਂ 'ਚ ਇਹਦਾ ਮਾਇਨਾ ਇਹ ਵੀ ਲੈਂਦੇ ਨੇ ਵੀ ਇਹਦਾ ਪੂਰਾ ਇਲਾਜ ਕਰ ਦੇਣਾ। ਹਾਂਜੀ, ਮਤਲਬ ਇਹਦਾ ਫਲਾਣੇ ਦਾ ਮੱਕੂ ਠੱਪ ਲਾਂ, ਤੇ ਉਹ ਇਹਨਾਂ ਮਾਇਨਿਆਂ 'ਚ ਲੈਂਦੇ ਨੇ ਕਿ ਇਹਦਾ ਮੈਂ ਇਲਾਜ ਕਰ ਲਵਾਂ, ਇਹ ਜਿਹੜਾ ਇਹ ਵਧਿਆ ਹੋਇਆ ਜਾਂ ਇਹਨੂੰ ਮੈਂ ਇਸ ਕੰਮ ਤੋਂ ਹਟਾ ਲਵਾਂ। ਜੀ। ਹਾਂਜੀ, ਤਾਂ ਇਹ ਹੈ। ਤੇ ਬਾਜਵਾ ਸਾਹਿਬ, ਸਾਡੇ ਇੱਕ ਦਰਸ਼ਕ ਨੇ ਲਿਆਕਤ ਅਲੀ, ਉਹਨਾਂ ਪੁੱਛਿਆ, ਅਖਾਨ ਭੇਜਿਆ ਉਹਨਾਂ ਆਖਿਆ ਜੀ ਕਿ ਗੱਲ ਆਖਦੀ ਏ ਤੂੰ ਮੈਨੂੰ ਮੂੰਹੋਂ ਕੱਢ, ਹਾਂਜੀ, ਤੇ ਮੈਂ ਤੈਨੂੰ ਪਿੰਡੋਂ ਕੱਢ ਛੱਡਾਂਗੀ। ਇਹ ਉਹ ਸਲੀਮ ਕਾਸ਼ਰ ਦਾ ਨਹੀਂ ਕਿ ਸੁਣਿਆ, ਜੋ ਬੋਲ ਜ਼ਬਾਨੋਂ ਨਿਕਲ ਗਿਆ ਸੋ ਤੀਰ ਕਮਾਨੋਂ ਨਿਕਲ ਗਿਆ, ਹਮ ਦਰਦ ਕਿਨਾਰੇ ਬਣ ਗਏ ਮੈਂ ਜਦੋਂ ਤੂਫਾਨੋਂ ਨਿਕਲ ਗਿਆ। ਮੈਂ ਘਰ ਦੀ ਅੱਗ ਲਕਾਉਂਦਾ ਸਾਂ ਤੂੰ ਰੋਸ਼ਨਦਾਨੋਂ ਨਿਕਲ ਗਿਆ। ਗੱਲ ਲਫ਼ਜ਼ਾਂ ਦੀ ਰੱਬ ਨੇ ਸਹੁੰ ਪਾਈ ਏ, ਲਫ਼ਜ਼ਾਂ ਦੀ ਰੱਬ ਨੇ ਸਹੁੰ ਪਾਈ। ਲਫ਼ਜ਼ਾਂ ਦੀ ਪਵਿੱਤਰਤਾ, ਲਫ਼ਜ਼ਾਂ ਨੂੰ ਪਾਕੀਜ਼ਗੀ ਦਾ ਜਨਾਬ ਰੂਪ ਵਿੱਚ ਮੂੰਹ ਚੋਂ ਨਿਕਲਣਾ ਚਾਹੀਦਾ। ਜਦੋਂ ਅਸੀਂ ਕੋਈ ਅਜਿਹੀ ਗੱਲ ਕਰਾਂਗੇ ਕਿ ਜਿਹੜੀ ਗੱਲ ਕਿਤੇ ਅੱਗ ਲਾਉਣ ਵਾਲੀ ਹੋਏਗੀ, ਫਸਾਦ ਖਿਲਾਰਨ ਵਾਲੀ ਹੋਏਗੀ। ਹਾਂਜੀ, ਵੇਖੋ ਨਾ, ਕਈ ਲੋਕ ਤੁਸੀਂ ਵੇਖਿਆ ਪਿੰਡਾਂ ਦੇ ਵਿੱਚ ਐਵੇਂ ਹੀ ਚੁਗਲੀਆਂ ਕਰਦੇ ਫਿਰਦੇ, ਉਹਦੀ ਗੱਲ ਕੋਲੋਂ ਬਣਾ ਕੇ ਤੁਹਾਡੇ ਅੱਗੇ, ਤੇ ਪਿੰਡਾਂ 'ਚ ਲੋਕਾਂ ਦਾ ਸ਼ਰੀਕਾ ਵੀ ਹੁੰਦਾ ਹੈ, ਇੱਕ ਦੂਜੇ ਦੇ ਨਾਲ ਲਾਗਤਬਾਜ਼ੀਆਂ ਵੀ ਹੁੰਦੀਆਂ ਨੇ, ਤੇ ਕੁਝ ਲੋਕ ਗੱਲਾਂ ਦਾ ਖੱਟਿਆ ਖਾਂਦੇ ਨੇ। ਅੱਛਾ, ਗੱਲਾਂ ਦਾ ਖੱਟਿਆ ਖਾਂਦੇ ਨੇ, ਤੇ ਉਹਨਾਂ ਦਾ ਕੰਮ ਵਿਆਹ ਜੀ ਚੌਧਰੀ ਸਾਹਿਬ ਬਹਿ ਜਾਓ ਜੀ, ਉੱਥੇ ਬਹਿ ਕੇ ਉਹਨਾਂ ਦੇ ਹੁੱਕੇ ਨੂੰ 2 ਸੂਟੇ ਲਾਣੇ, ਪੂਰਾ ਜ਼ੋਰ ਲਾ ਕੇ, ਬਾਅਦ 'ਚ ਉਹ ਦੂਜਿਆਂ ਉਹਨਾਂ ਦੇ ਦੁਸ਼ਮਣਾਂ ਵੱਲ ਟੁਰ ਜਾਣਾ, ਉਹਨਾਂ ਨੂੰ ਆਪਸ 'ਚ ਪਿਆ ਲੜਾਉਣਾ। ਉਹ ਜੀ ਚੌਰ ਜੀ, ਉਹ ਤੁਹਾਡਾ ਕਾਹਦਾ ਜੀਣ ਦੀ ਉਹ ਕਮੀ, ਅਸੀਂ ਗੱਲ ਕਰੀਏ ਤੇ ਉਹ ਇੰਜ ਹੋ ਜਾਂਦੀ, ਕੋਲੋਂ ਹੀ ਜੋੜ ਜੱਪ ਕੇ ਉਹਨਾਂ ਦੋਵਾਂ ਨੂੰ ਫਸਾਦ ਕਰ ਦੇਣਾ। ਇਸ ਵਾਸਤੇ ਗੱਲ ਜਿਹੜੀ ਹੈ, ਜਦੋਂ ਵੀ ਅਸੀਂ ਕਰੀਏ ਬੜੀ ਸੋਚ ਸਮਝ ਕੇ, ਹਾਂਜੀ, ਤੇ ਸੁਚੱਜੇ ਸੁਭਾਅ ਨਾਲ ਐਸੀ ਗੱਲ ਕਰੀਏ ਜਿਹੜੀ ਕਿਸੇ ਦਾ ਦਿਲ ਨਾ ਦੁਖਾਏ। ਨਹੀਂ ਤੇ ਜਿਹੜੀ ਕੋਈ ਫਸਾਦੀ ਗੱਲ ਹੈ, ਉਹ ਕੀਤਿਆਂ ਹੋਇਆਂ ਬਾਜੀ ਦਫਾ ਫਿਰ ਪਿੰਡ ਵੀ ਛੱਡਣਾ ਪੈ ਜਾਂਦਾ ਹਾਂਜੀ, ਕਿਉਂਕਿ ਜਦੋਂ ਉਸੇ ਗੱਲ ਨੇ ਫਸਾਦ ਵਧਾ ਦੇਣਾ, ਫਸਾਦ ਹੋਣਾ, ਮਾਰ ਕੁਟਾਈ ਹੋਣੀ ਹੈ, ਤੇ ਜ਼ਾਹਰ ਲੜਾਈਆਂ ਝਗੜੇ ਹੋਣੇ ਨੇ, ਤੇ ਫਿਰ ਉੱਥੇ ਪਿੰਡ 'ਚ ਰਹਿਣ ਦਾ ਤੇ ਕੋਈ ਸੁਰ ਸਵਾਦ ਨਹੀਂ ਨਾ ਰਹਿ ਜਾਂਦਾ। ਹਾਂਜੀ, ਇਸ ਵਾਸਤੇ ਗੱਲ ਜਿਹੜੀ ਹੈ, ਗੱਲ ਹਮੇਸ਼ਾ ਸੋਚ ਸਮਝ ਕੇ ਪਹਿਲਾਂ ਤੋਲੋ ਤੇ ਫਿਰ ਬੋਲੋ ਵਾਲੀ ਗੱਲ ਹੈ, ਕਿ ਤੁਸੀਂ ਮੂੰਹ ਗੱਲ ਕੱਢਣ ਲੱਗਿਆ ਨਾ ਐਵੇਂ ਹੀ ਮਤਲਬ ਆਵਾਗਤ ਨਹੀਂ ਕੱਢ ਦੇਣੀ ਚਾਹੀਦੀ। ਪਹਿਲਾਂ ਸੋਚ ਕੇ ਕਿ ਮੈਂ ਆ ਜਿਹੜੀ ਗੱਲ ਕਰਨ ਲੱਗਾ, ਇਹਦਾ ਕਿਸੇ ਤੇ ਅਸਰ ਕੀ ਪਵੇਗਾ, ਕਿਸੇ ਨੂੰ ਫਾਇਦਾ ਕੀ ਹੋਏਗਾ, ਕਿਸੇ ਨੂੰ ਨੁਕਸਾਨ ਕੀ ਹੋਏਗਾ। ਹਾਂਜੀ, ਤੇ ਕਿਉਂਕਿ ਜਦੋਂ ਤੁਸੀਂ ਮੂੰਹ ਗੱਲ ਕੱਢ ਦਿੰਦੇ ਹੋ ਤੇ ਗੱਲ ਬਗਾਨੀ ਹੋ ਗਈ। ਜਿਹੜਾ ਅਸੀਂ ਲਫ਼ਜ਼ ਪਾ ਦਿੰਦੇ ਆ ਉਹ ਬਗਾਨਾ ਹੋ ਗਿਆ, ਉਹਦੇ ਉੱਤੇ ਲੋਕਾਂ ਤਨਕੀਦ ਵੀ ਕਰਨੀ ਹੈ। ਹਾਂਜੀ, ਇਸੇ ਵਾਸਤੇ ਲੋਕ ਜਿਹੜੇ ਅੱਛੇ ਸ਼ਾਇਰ ਨੇ ਉਹ ਅੱਛੀ ਸ਼ਾਇਰੀ ਕਰਦੇ ਨੇ, ਤਾਂ ਕਿ ਕੱਲ੍ਹ ਨੂੰ ਲੋਕੀ ਇਹਦੇ ਉੱਤੇ ਟੋਕਾ ਨਾ ਕਰਨ। ਅਗਰ ਕੋਈ ਚੱਜੀ ਗੱਲ ਕੀਤੀ ਹੋਏਗੀ ਤੇ ਲੋਕਾਂ ਦੀਆਂ ਤੇ 5-5 ਉਂਗਲੀਆਂ ਨੇ ਇੱਕ ਹੱਥ ਦੀਆਂ, ਤੇ ਦੋਹਾਂ ਹੱਥਾਂ ਦੀਆਂ 10-10 ਹੀ ਕਰ ਦਿੰਦੇ ਨੇ। ਫਲਾਣੇ ਵੱਲ ਉਂਗਲ ਕੀਤੀ, ਕੋਈ ਉਂਗਲ ਨਹੀਂ ਕਰਨ ਦਿੰਦਾ। ਇਹ ਵੀ ਤੇ ਮੁਹਾਵਰਾ ਹੈ ਨਾ ਪੰਜਾਬੀ ਦਾ। ਤੋ ਗੱਲ ਇਹ ਹੈ ਕਿ ਗੱਲ ਉਹ ਕਰੀਏ ਕਿ ਜਿਹੜੀ ਸਾਡੀ ਇੱਜ਼ਤ ਵਧਾਏ, ਲੋਕਾਂ ਦੇ ਦਿਲਾਂ 'ਚ ਸਾਡਾ ਇਹਤਰਾਮ, ਲੋਕਾਂ ਦੇ ਦਿਲਾਂ 'ਚ ਸਾਡਾ ਆਦਰ ਵਧਾਏ, ਉਹ ਗੱਲਾਂ ਕਰੀਏ, ਤੇ ਫਿਰ ਤੇ ਗੱਲ ਹੋਈ ਨਾ। ਤੇ ਜੇ ਅਸੀਂ ਉਹੋ ਜਿਹੀ ਕੋਈ ਲੱਲੀ ਗੱਲ ਕਰਾਂਗੇ, ਹਾਂਜੀ, ਕੋਈ ਚੱਜੀ ਗੱਲ ਕਰਾਂਗੇ, ਤੇ ਫਿਰ ਉਹ ਸਾਨੂੰ ਇਹ ਵੀ ਸੂਰਤ ਹੋ ਸਕਦੀ ਹੈ ਕਿ ਸਾਨੂੰ ਪਿੰਡੋਂ ਜਾਣਾ ਪੈ ਜਾਏ। ਲਓ ਜੀ, ਮੇਰੀ ਸਰਕਾਰ, ਅਗਲਾ ਅਖਾਨ ਜਿਹੜਾ ਉਹ ਲੁਕਮਾਨ ਚੀਮਾ ਸਾਹਿਬ ਨੇ ਇਸਲਾਮਾਬਾਦੋਂ ਭਿਜਵਾਇਆ ਹੈ। ਉਹ ਇਸ ਤਰ੍ਹਾਂ ਹੈ ਵੀ ਟੁਰਿਆ ਜਾਏ ਨਾ
ਤੇ ਫਿਟੇ ਮੂੰਹ ਗੋਡਿਆਂ ਦਾ। ਹਾਂਜੀ, ਇਹਦਾ ਤਰਜਮਾ ਜਿਹੜਾ ਬੁਨਿਆਦੀ ਤੌਰ ਤੇ ਇਹ ਅਗਰ ਅਸੀਂ ਇਹਨੂੰ ਜਿਸਮਾਨੀ ਪੱਖੋਂ ਲਈਏ, ਕਿਉਂਕਿ ਜ਼ਾਹਰੀ ਤੌਰ ਤੇ ਜੋ ਨਜ਼ਰ ਆਉਂਦਾ ਹੈ, ਹਾਂਜੀ ਵੇਖੋ ਨਾ, ਬੱਚਾ ਜੰਮਦਾ ਹੈ ਤੇ ਮਾਂ ਦਾ ਦੁੱਧ ਪੀਂਦਾ ਹੈ ਤੇ ਉਹਦੇ 'ਚ ਇੰਨਾ ਕੁ ਜ਼ੋਰ ਹੁੰਦਾ ਹੈ ਸੰਢਿਆਂ ਜਿੰਨਾ ਕਿ ਉਹ ਭੱਜਾ ਹੀ ਫਿਰਦਾ, ਗਰਮੀ ਪ੍ਰਵਾਹ ਨਹੀਂ ਕਰਦਾ ਜੀ। ਅਸੀਂ ਘਰ ਵਾਲੇ ਮਾਪੇ ਮੱਤਾਂ ਦਿੰਦੇ ਨੇ, ਲੇਕਿਨ ਜਿਉਂ ਫਿਰ 40 ਸਾਲ ਦੀ ਉਮਰ ਤੋਂ ਬੰਦਾ ਆਪੜਦਾ ਜੀ ਤੇ 40 ਸਾਲ ਤੱਕ ਮਾਂ ਦਾ ਦੁੱਧ ਜਿਹੜਾ ਉਹਦੇ 'ਚ ਅਸਰ ਰੱਖਦਾ ਉਹਦੇ ਸਰੀਰ ਦੇ ਵਿੱਚ। ਜੀ ਜੀ 40 ਸਾਲਾਂ ਤੋਂ ਬਾਅਦ ਫਿਰ ਮਾਂ ਦੇ ਦੁੱਧ ਦੀ ਜਿਹੜੀ ਜ਼ੋਰ ਹੈ, ਉਹਦਾ ਜਿਹੜਾ ਯੁਮਨ ਹੈ, ਉਹਦੀ ਤਾਕਤ ਉਹ ਮੁੱਕ ਜਾਂਦੀ ਹੈ ਇਸ ਤਰ੍ਹਾਂ। ਔਰ ਉਹਦੇ ਤੋਂ ਬਾਅਦ ਫਿਰ ਘਰ ਦੇ ਦਾਣਿਆਂ ਤੇ ਉਹਨੇ ਸਿੱਧਾ ਆਉਣਾ ਹੈ। ਜੀ। ਦੂਜਾ ਉਂਝ ਵੀ ਇਹ ਵੇ ਕਿ ਜਿਸ ਤਰ੍ਹਾਂ ਕੁਦਰਤ ਦਾ ਕਮਾਲ ਹੈ, ਕੁਦਰਤ ਦਾ ਕਾਨੂੰਨ ਹੈ ਕਿ ਹਰ ਸ਼ੈ ਨੂੰ ਕਮਾਲ ਹੈ ਤੇ ਕਮਾਲ ਤੋਂ ਬਾਅਦ ਜ਼ਵਾਲ ਹੈ। ਹਾਂ, ਇਸ ਤਰ੍ਹਾਂ ਹੀ ਜ਼ਿੰਦਗੀ ਹੈ। ਹਾਂਜੀ, ਹੇਠੋਂ ਉੱਤੇ ਨੂੰ ਜਾਂਦੀ ਹੈ ਤੇ ਉੱਤੇ ਜਾ ਕੇ ਇੱਕ ਖਾਸ ਪੀਕ ਪੁਆਇੰਟ ਤੋਂ ਥੱਲੇ ਨੂੰ ਆਉਣਾ ਸ਼ੁਰੂ ਹੋ ਜਾਂਦੀ ਹੈ ਔਰ ਉਹਦਾ ਗ੍ਰਾਫ ਜਿਹੜਾ ਥੱਲੇ ਆਉਣਾ ਸ਼ੁਰੂ ਹੋ ਜਾਂਦਾ ਹੈ। ਤੋਂ ਜਦੋਂ ਵਡੇਰੀ ਉਮਰ ਹੁੰਦੀ ਹੈ ਤੇ ਵਡੇਰੀ ਉਮਰੇ ਜ਼ਾਹਰ ਹੈ ਇਹ ਜਿਹੜਾ ਸਰੀਰ ਹੈ ਜਿਹਨੂੰ ਲੈ ਕੇ ਗੋਡੇ ਭੱਜੇ ਫਿਰਦੇ ਨੇ ਸਾਰੀ ਉਮਰ, ਹਾਂਜੀ ਜੀ, ਉਹ ਹੀ ਗੋਡੇ ਕੜਕਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਨਾਂ 'ਚ ਪੀੜ ਹੋਣ ਲੱਗ ਪੈਂਦੀ ਹੈ ਤੇ ਕਿਸੇ ਦੇ ਗਿੱਟੇ 'ਚ ਪੀੜ, ਕਿਸੇ 'ਚ ਗੋਡਿਆਂ ਦੇ। ਅਸਲ 'ਚ ਗੱਲ ਇਹ ਵੇ ਕਿ ਕਮਜ਼ੋਰੀ ਜਿਸਮ 'ਚ ਆ ਗਈ ਹੁੰਦੀ, ਹਾਂ, ਸਰੀਰ ਦੇ ਵਿੱਚ ਤੁਹਾਡੇ ਸਾਹ ਸੱਤ ਨਹੀਂ ਰਹਿ ਗਿਆ ਹੁੰਦਾ। ਹਾਂ ਜੀ, ਹਾਂ ਤੇ ਫਿਰ ਗੋਡਿਆਂ ਦਾ ਕਸੂਰ ਤੇ ਨਹੀਂ ਨੰਦਰਾ। ਹਾਂ। ਗੱਲ ਤੇ ਸਾਰਾ ਮਤਲਬ ਇਹ ਵੇਖੋ ਨਾ ਜੀ ਪਈ ਸਰੀਰ ਦਾ, ਕਿ ਸਰੀਰ ਦੇ ਵਿੱਚ ਸਤਾ ਨਹੀਂ ਰਹਿ ਗਈ, ਤਾਕਤ ਨਹੀਂ ਰਹਿ ਗਈ, ਉਮਰ ਦੇ ਹਿਸਾਬ ਨਾਲ ਕਮਜ਼ੋਰੀ ਆ ਗਈ ਹੈ। ਹਾਂਜੀ ਹਾਂਜੀ ਹਾਂਜੀ, ਤੇ ਉਹ ਫਿਰ ਗੋਡਿਆਂ ਨੂੰ ਨਿਰਾ ਦੋਸ਼ ਦੇ ਦੇਣਾ ਮਤਲਬ ਇਹ ਕੋਈ ਚੰਗੀ ਗੱਲ ਨਹੀਂ। ਹਾਂਜੀ। ਤੇ ਇਹਦੇ 'ਚ ਇਹ ਦੱਸਿਆ ਗਿਆ ਵੀ ਕਸੂਰ ਤੇ ਸਾਰਾ ਲਿੰਗ ਪੈਰ ਸਾਰੇ ਥੱਕ ਜਾਂਦੇ ਨੇ, ਹਾਂਜੀ, ਤੇ ਫਿਰ ਆਖਣਾ ਫਿਟੇ ਮੂੰਹ ਗੋਡਿਆਂ ਦਾ, ਮੈਨੂੰ ਲੈ ਕੇ ਟੁਰਦੇ ਨਹੀਂ। ਹਾਂਜੀ ਪਿਆਰਿਓ, ਬੜਾ ਹੀ ਸੋਹਣਾ ਤਰਜਮਾ ਬਾਬਾ ਜੀ ਕੀਤਾ ਵੀ ਬੰਦਾ ਸਿਰਫ ਗੋਡਿਆਂ ਦੇ ਸਿਰ ਤੇ ਨਹੀਂ ਨਾ ਟੁਰਦਾ, ਪੈਰ ਵੀ ਨਾਲ ਹਰਕਤ ਕਰਦੇ ਨੇ। ਬੰਦਾ ਆਪ ਵੀ ਕੋਸ਼ਿਸ਼ ਕਰਦਾ, ਚਾਹੁੰਦਾ, ਖਾਸ਼ ਪੈਦਾ ਹੁੰਦੀ ਹੈ ਟੁਰਨ ਦੀ, ਤੇ ਫੇਰ ਹੀ ਟੁਰਨਾ ਨਾ। ਗੱਲ ਇਹਦਾ ਇਹ ਵੀ ਤਰਜਮਾ ਹੋ ਸਕਦਾ ਏ ਭਈ ਅੱਲਾ ਦੇ ਆ ਬੰਦਿਆ, ਤੂੰ ਕੋਸ਼ਿਸ਼ ਤੇ ਕਰ ਕਿਸੇ ਕੰਮ ਦੀ, ਤੂੰ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੀ ਨਹੀਂ, ਤੈਨੂੰ ਉਦਮ ਹੈ ਹੀ ਨਹੀਂ, ਤੈਨੂੰ ਸ਼ੌਕ ਚੜ੍ਹਿਆ ਹੀ ਨਹੀਂ ਉਸ ਕੰਮ ਨੂੰ ਕਰਨ ਦਾ, ਤੇ ਤੂੰ ਘਰ ਬੈਠੇ ਹੀ ਆਖ ਦੇਵੇਂ ਭਈ ਇਹ ਕੰਮ ਨਹੀਂ ਹੋਣਾ, ਇਹ ਕੰਮ ਹੀ ਖਰਾਬ ਹੈ। ਯਾਨੀ ਦੂਜੇ ਲਫ਼ਜ਼ਾਂ 'ਚ ਅਸੀਂ ਇਹ ਆ ਸਕਨੇ ਹਾਂ ਕਿ ਕਸੂਰ ਕਿਸੇ ਹੋਰ ਦਾ ਹੁੰਦਾ ਹੈ ਤੇ ਪਾ ਕਿਸੇ ਹੋਰ ਤੇ ਦਿੱਤਾ ਜਾਂਦਾ ਹੈ। ਯਾਨੀ ਵੇਖੋ ਨਾ ਕਿ ਟੁਰਿਆ ਜਾਵੇ ਨਾ ਤੇ ਫਿਟੇ ਮੂੰਹ ਗੋਡਿਆਂ ਦਾ। ਇਹ ਕੱਲਾ ਗੋਡਿਆਂ ਦਾ ਕਸੂਰ ਨਹੀਂ ਟੁਰਨ ਵਿੱਚ। ਹਾਂਜੀ ਹਾਂਜੀ, ਟੁਰਨ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਰਕਾਰ ਹੁੰਦੀਆਂ ਨੇ। ਬੰਦੇ ਨੂੰ ਸਭ ਤੋਂ ਪਹਿਲੇ ਤੇ ਅੰਦਰੋਂ ਉਦਮ ਉੱਠਦਾ ਵੀ ਉੱਠ ਟੁਰ ਫਲਾਣੀ ਥਾਂ ਚੱਲ, ਉਸ ਤੋਂ ਬਾਅਦ ਫਿਰ ਗੋਡੇ ਵੀ ਹਰਕਤ ਕਰਦੇ ਨੇ, ਪੈਰ ਟੁਰਦੇ ਨੇ ਅਸਲੀ ਤੇ ਉਹ ਆਖਣਾ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਅਖਾਣ ਦਾ ਤਰਜਮਾ ਇਹ ਵੇ ਵੀ ਕਸੂਰ ਕਿਸੇ ਹੋਰ ਦਾ ਹੁੰਦਾ ਤੇ ਮੜ ਕਿਸੇ ਹੋਰ ਦੇ ਸਿਰ ਦਈਏ, ਤੇ ਆਖਦੇ ਨੇ ਵੀ ਟੁਰਿਆ ਜਾਵੇ ਨਾ ਤੇ ਫਿਟੇ ਮੂੰਹ ਗੋਡਿਆਂ ਦਾ। ਤੇ ਬਾਬਾ ਜੀ ਅਗਲਾ ਜਿਹੜਾ ਅਖਾਣ ਹੈ ਉਹ ਵੀ ਸਾਡੇ ਇੱਕ ਮੁਸਤਕਿਲ ਵੇਖਣ ਵਾਲੇ ਨੇ, ਅਬਦੁਲ ਗਫੂਰ ਸਾਹਿਬ, ਕੈਲੀਫੋਰਨੀਆ ਦੇ ਵਿੱਚ ਹੁੰਦੇ ਨੇ, ਪਿੱਛੋਂ ਕਬੀਰ ਵਾਲਾ ਦੇ ਨੇ। ਉਹਨਾਂ ਸਰ ਸਾਨੂੰ ਭਿਜਵਾਇਆ ਹੈ। ਅਖਾਣ ਬੜਾ ਮਜ਼ੇਦਾਰ ਹੈ। ਉਹ ਇਸ ਤਰ੍ਹਾਂ ਹੈ ਭਈ ਲੱਥੀ ਚੜੀ ਦਾ ਫਿਕਰ ਨਾ ਕੋਈ, ਹੱਸਣਾ ਤੇ ਖੁਸ਼ ਰਹਿਣਾ, ਤੇ ਸੱਚ ਪੁੱਛੋ ਤੇ ਮੋਟੀ ਅਕਲ ਵੀ ਰੱਬ ਦਾ ਦਿੱਤਾ ਗਹਿਣਾ। ਹਾਂਜੀ, ਆਏ ਇਹ ਅਖਾਣ ਦਾ ਮਤਲਬ ਇਹ ਵੇ ਜੀ, ਜਿੰਨੇ ਸ਼ੇਰ ਲਿਖਿਆ ਉਹਨੇ ਆਪਣੇ ਹਿਸਾਬ ਨਾਲ ਬਿਲਕੁਲ ਠੀਕ ਲਿਖਿਆ। ਅਸਲ ਗੱਲ ਇਹ ਹੈ ਕਿ ਇਹ ਜ਼ਿੰਦਗੀ ਜਿਹੜੀ ਹੈ ਲੱਥੀ ਚੜੀ, ਮਤਲਬ ਇਹ ਕਿ ਇੱਜ਼ਤ ਰਹਿ ਗਈ ਜਾਂ ਨਾ ਰਹੀ, ਹਾਂਜੀ, ਉਚਾਨ ਜਾਂ ਨਵਾਨ, ਹਾਂਜੀ, ਇਸ ਗੱਲ ਦਾ ਫਿਕਰ ਹੀ ਕੋਈ ਨਹੀਂ। ਯਾਨੀ ਇਹ ਬੰਦੇ ਨੂੰ ਹਾਲਾਂ ਫਿਕਰ ਤੇ ਹੋਣਾ ਚਾਹੀਦਾ, ਇਹਦਾ ਫਿਕਰ ਹੋਣਾ ਚਾਹੀਦਾ, ਪਲ ਪਲ ਤੇ ਬੰਦੇ ਨੂੰ ਸੋਚਣਾ ਚਾਹੀਦਾ ਕਿ ਮੈਂ ਆਹ ਗੱਲ ਕਰਾਂ, ਇਹ ਗੱਲ ਕਰਨੀ ਹੈ ਕਿ ਨਹੀਂ ਕਰਨੀ, ਹਾਂਜੀ, ਤੇ ਜੇ ਮੈਂ ਆਹ ਗੱਲ ਕਰਾਂਗਾ ਤੇ ਨੁਕਸਾਨ ਕੀ ਹੋਏਗਾ। ਤੇ ਜਿਹੜੇ ਲੋਕ ਇਹ ਗੱਲ ਦੀ ਪਰਵਾਹ ਹੀ ਨਹੀਂ ਕਰਦੇ, ਹਾਂਜੀ, ਭਈ ਉਹ ਐਵੇਂ ਹੀ ਹੱਸੀ ਜਾਣਗੇ ਉੱਤਾਂ ਵਾਂਗਰ ਹਰ ਵੇਲੇ, ਤੇ ਹੱਸੀ ਜਾਣਾ ਤੇ ਖੁਸ਼ ਰਹਿਣਾ,
ਟੁੱਕਰ ਧੜੀ ਕੋ ਧਨ ਅੰਨ ਖਾ ਛੜਿਆ। ਉਹਨਾਂ ਨੇ ਲਿਖਿਆ ਇਹਦੇ 'ਚ ਵੀ ਉਹ ਬੰਦਾ ਬੜਾ ਖੁਸ਼ ਰਹਿੰਦਾ, ਉਹਦੀ ਜ਼ਿੰਦਗੀ ਸਿਹਤ ਠੀਕ ਰਹਿੰਦੀ ਹੈ। ਲੇਕਿਨ ਭਾਵੇਂ ਉਹਦੇ ਘਰਦਿਆਂ ਦੀ ਭਾਵੇਂ ਸਮਾਜ ਦੀ ਸਿਹਤ ਵਿਗੜ ਜਾਏ, ਲੇਕਿਨ ਜੀ ਗੱਲ ਤੇ ਉਹ ਆਪਣੇ ਹੱਦ ਤਾਈਂ ਬੜਾ ਸੋਹਣਾ, ਆਪਣੀ ਹੱਦ ਤਾਈਂ ਆਂਦਾ ਵੀ ਜੇ ਨਹੀਂ ਮੈਂ ਕੋਈ ਫਿਕਰ ਚੁੱਕਿਆ ਹੀ ਨਹੀਂ, ਨਾ ਮੈਂ ਕੋਈ ਸੋਚੀ ਹੈ। ਹਾਂਜੀ, ਟੁੱਕਰ ਖਾਦਾ ਤੇ ਮਤਲਬ ਔਰ ਇਹ ਗੱਲ ਤੇ ਬੰਦਾ ਸੋਚੇ ਤੇ ਖੰਮ ਖੋਤਾ ਵੀ ਕਰਦਾ। ਹਾਂਜੀ, ਕਿ ਉਹਦੇ ਤੇ ਵੀ ਤੁਸੀਂ ਪੱਠੇ ਲਾਦੇ ਹੋ, ਉਹਦੇ ਤੇ ਭਾਰ ਲਾਦੇ ਹੋ, ਉਹਦੇ ਤੋਂ ਬਾਅਦ ਉਹਨੂੰ ਪੱਠੇ ਪਾਉਂਦੇ ਹੋ, ਟੀਟਣੇ ਮਾਰਦਾ। ਲੇਕਿਨ ਇਨਸਾਨ ਦਾ ਕੰਮ ਇਹਦੇ ਤੋਂ ਉੱਤੇ ਹੈ। ਇਨਸਾਨ ਇਨਸ ਕਰਨ ਵਾਲੇ ਨੂੰ ਆਖਦੇ ਨੇ, ਪਿਆਰ ਕਰਨ ਵਾਲੇ ਨੂੰ। ਗੱਲ ਉੱਤੇ ਉਹ ਗੱਲ ਕਰੇ, ਉਹ ਕੰਮ ਕਰੇ, ਉਹਦਾ ਹਰ ਕੰਮ, ਉਹਦੀ ਹਰ ਗੱਲ ਜਿਹੜੀ ਹੈ ਇਨਸਾਨੀਅਤ ਦੇ ਉਸਾਰੀ ਲਈ, ਇਨਸਾਨੀਅਤ ਦੇ ਸੁਧਾਰ ਲਈ ਹੋਣੀ ਚਾਹੀਦੀ ਹੈ। ਅਗਰ ਇਹ ਨਹੀਂ ਕਰਦਾ ਤੇ ਜਿਹੜਾ ਇਹ ਸ਼ੇਰ 'ਚ ਦੱਸਿਆ ਗਿਆ ਉਹ ਕੰਮ ਤੇ ਡੰਗਰ ਵੀ ਕਰਦੇ ਨੇ। ਹਾਂਜੀ, ਤੋ ਇਨਸਾਨ ਡੰਗਰ ਤੋਂ ਵੱਖਰਾ, ਹਾਂਜੀ, ਇਸੇ ਵਾਸਤੇ ਹੀ ਹੈ ਕਿ ਉਹ ਇਹਦੇ ਤੋਂ ਉੱਚੇ ਕੰਮ ਕਰਦਾ। ਵਾਹ ਪਿਆਰਿਓ, ਬਾਬਾ ਜੀ ਨੇ ਬੜਾ ਸੋਹਣਾ ਇਹਦੀ ਵੰਡ ਕੀਤੀ, ਸਮਝਾਇਆ ਇਸ ਅਖਾਣ ਬਾਬਤ। ਯਾਨੀ ਇਸ ਅਖਾਣ 'ਚ ਜਿਵੇਂ ਆਖਿਆ ਵੀ ਲੱਥੀ ਚੜੀ ਦਾ ਫਿਕਰ ਨਾ ਕੋਈ, ਹੱਸਣਾ ਤੇ ਖੁਸ਼ ਰਹਿਣਾ। ਯਾਨੀ ਇਸ ਕਦਰ ਸੈਂਸਿਟਿਵ ਵੀ ਨਹੀਂ ਇਨਸਾਨ ਨੂੰ ਹੋਣਾ ਚਾਹੀਦਾ। ਸਾਡੇ ਮੁਆਸ਼ਰੇ ਦੇ ਵਿੱਚ ਤੇ ਇਸ ਕਦਰ ਕੋੜ ਨੇ, ਇਸ ਕਦਰ ਕੁੜਿੱਤਣਾ ਨੇ, ਇਸ ਕਦਰ ਕਜੀਆਂ ਨੇ ਤੇ ਟੇੜ ਨੇ ਕਿ ਬੰਦਾ ਜਿਹੜਾ ਸੈਂਸਿਟਿਵ ਹੈ ਉਹ ਤਾਂ ਜ਼ਿੰਦਾ ਹੀ ਨਹੀਂ ਰਹਿ ਸਕਦਾ। ਉਹ ਸੋਚਾਂ 'ਚ ਹੀ ਮਰ ਜਾਂਦਾ ਕਿ ਇਹ ਕਿਉਂ ਹੋਇਆ ਤੇ ਇਹ ਕਿਉਂ ਹੋਇਆ, ਇਹ ਕਿਹਨੇ ਕੀਤਾ, ਇਹ ਕਿਉਂ ਕੀਤਾ। ਇੰਨੇ ਸਵਾਲਾਤ ਹਰ ਵੇਲੇ ਉਹਦੇ ਦਾਮਨਗੀਰ ਰਹਿੰਦੇ ਨੇ, ਉਹਦਾ ਪਿੱਛਾ ਕਰਦੇ ਰਹਿੰਦੇ ਨੇ। ਇੱਕ ਸੈਂਸਿਟਿਵ ਆਦਮੀ ਨੂੰ ਇੱਜ਼ਤ ਗੈਰਤ ਵਾਲੇ ਮਾਮਲਾਤ ਜਿਹੜੇ ਨੇ, ਮਜ਼ਹਬੀ ਮਾਮਲਾਤ ਜਾਂ ਹੋਰ ਜਿਹੜੇ ਇੰਤਹਾਈ ਸੈਂਸਿਟਿਵ ਮਾਮਲਾਤ ਨੇ, ਉਹਨਾਂ ਵਿੱਚ ਬੰਦੇ ਨੂੰ ਸੈਂਸਿਟਿਵ ਹੋਣਾ ਪੈਂਦਾ। ਲੇਕਿਨ ਨਿੱਕੀ ਨਿੱਕੀ ਗੱਲ ਤੋਂ ਬੰਦਾ ਆਪਣੇ ਆਪ ਨੂੰ ਰੋਗ ਲਾ ਲਵੇ, ਇਹ ਵੀ ਨਹੀਂ ਸਹੀ। ਇਸ ਵਾਸਤੇ ਕਿਹਾ ਗਿਆ ਕਿ ਮੋਟੀ ਅਕਲ ਜਿਹੜੀ ਹੈ ਨਾ, ਕਿਸੇ ਲਈ ਇਹ ਵੀ ਕੰਮ ਲੱਥੀ ਚੜੀ ਦਾ ਐਡਾ ਖਿਆਲ ਨਾ ਵੀ ਕਰਨਾ, ਜਿਹੜਾ ਉਹ ਵੀ ਕਿਸੇ ਲਈ ਨਿਅਮਤ ਹੀ ਸਾਬਤ ਹੁੰਦਾ ਹੈ। ਇਹ ਇਹਦੇ 'ਚ ਆਖਿਆ ਗਿਆ। ਲਓ ਜੀ, ਬਾਬਾ ਜੀ ਗੁਜਰਾਤ ਤੋਂ ਸਾਡੀ ਇੱਕ ਧੀ, ਉਹ ਆਖਦੀਆਂ ਨੇ ਜੀ ਕਿ ਅਸੀਂ ਮੁਸਤਕਿਲ ਤੁਹਾਡੇ ਵਿਲਾਗਸ ਵੇਖਣੀਆਂ ਵਾ, ਤੇ ਤੁਸੀਂ ਜਿਸ ਵੇਲੇ ਗੱਲਾਂ ਕਰਦੇ ਹੋ ਬਹਿ ਕੇ ਦੋਵੇਂ, ਤੇ ਬਿਲਕੁਲ ਆਪਣੀ ਨਾਨੀ ਦਾਦੀ ਤੇ ਆਪਣੇ ਦਾਦਾ ਅਬੂ ਨਾਨਾ ਅਬੂ ਯਾਦ ਆ ਜਾਂਦੇ ਨੇ, ਆਪਣਾ ਬਚਪਨ ਯਾਦ ਆ ਜਾਂਦਾ। ਉਹਨਾਂ ਆਖਿਆ ਵੀ ਇੱਕ ਅਖਾਣ ਹੈ, ਭਈ ਲਾਹ ਛੱਡੀ ਲੋਈ ਤੇ ਕੀ ਕਰੇਗਾ ਕੋਈ। ਇਹ ਜਮੀਲਾ ਅਖਤਰ ਇਸ ਬੱਚੀ ਸਾਡੀ ਦਾ ਨਾਂ ਹੈ, ਜਿਨ੍ਹਾਂ ਇਹ ਜਨਾਬ ਭਿਜਵਾਇਆ ਅਖਾਣ। ਜੀ ਜੀ, ਹਾਂਜੀ ਡਾਕਟਰ ਸਾਹਿਬ, ਗੱਲ ਇਹ ਹੈ ਕਿ ਪੂਰੀ ਜ਼ਿੰਦਗੀ ਜਿਹੜੀ ਹੈ ਨਾ, ਉਹ ਕਿਸੇ ਵਲਗਣਾ ਦੇ ਅੰਦਰ ਰਹਿਣ ਦਾ ਨਾਂ ਖੂਬਸੂਰਤੀ ਹੈ। ਵਾਹ ਵਾਹ, ਕਿਸੇ ਵਲਗਣ, ਜਿਵੇਂ ਵਿਹੜਾ ਵਲਿਆ ਹੁੰਦਾ ਹੈ, ਹਾਂਜੀ, ਬੇਮੁਹਾਰੀ ਦਾ ਨਾਂ ਜ਼ਿੰਦਗੀ ਨਹੀਂ। ਹਰ ਸਮਾਜ ਦੀਆਂ ਆਪਣੀਆਂ ਕੁਝ ਕਦਰਾਂ, ਕੁਝ ਕੀਮਤਾਂ, ਕੁਝ ਉਹਦੇ ਕਾਨੂੰਨ, ਉਹਦੇ ਟੀਚੇ, ਕੁਝ ਪਾਬੰਦੀਆਂ, ਹਾਂਜੀ, ਉਹਦੇ ਅੰਦਰ ਮੌਜੂਦ ਹੁੰਦੀਆਂ ਨੇ। ਵਾਹ। ਔਰ ਜਿਹੜੇ ਸ਼ਰਮ ਹਯਾ ਵਾਲੇ ਲੋਕ ਨੇ, ਉਹ ਇਹਨਾਂ ਗੱਲਾਂ ਦਾ ਖਿਆਲ ਰੱਖਦੇ ਨੇ ਕਿ ਯਾਰ ਮੈਂ ਇੰਜ ਦਾ ਕੰਮ ਕੀਤਾ ਤੇ ਮੈਨੂੰ ਕੋਈ ਕੀ ਆਖੇਗਾ। ਕਿਸੇ ਦੀ ਧੀ ਭੈਣ ਹੈ, ਉਹ ਬਾਹਰ ਨਿਕਲੇਗੀ ਨੰਗੇ ਸਿਰ, ਤੇ ਕੋਈ ਵੇਖ ਕੇ ਆ ਕਿ ਫਲਾਣੇ ਦੀ ਧੀ ਨੰਗੇ ਸਿਰ ਟੁਰੀ ਫਿਰਦੀ ਸੀ, ਹਾਂਜੀ, ਜਾਂ ਉਹਨੂੰ ਬੋਲਣ ਦੀ ਚੱਜ ਨਹੀਂ ਜੀ, ਉਹ ਬੋਲਣ ਲੱਗਿਆ ਅੱਗੋਂ ਟਗੇ ਟਗੇ ਦੀ ਗੱਲ ਕਰਦੀ ਹੈ, ਜਾਂ ਮੁੰਡਾ ਕੋਈ ਉਹ ਟਗੇ ਟਗੇ ਦਾ ਗੱਲ ਕਰਦਾ, ਵੱਡੇ ਛੋਟੇ ਦਾ ਆਦਰ ਯਾਦ ਨਹੀਂ ਕਰਦਾ। ਹਾਂਜੀ, ਤੋ ਗੱਲ ਇਹ ਹੈ। ਲੇਕਿਨ ਜਿਹੜੇ ਲੋਕਾਂ ਦਾ ਇਹ ਵਰਤ ਵਿਹਾਰ ਹੁੰਦਾ ਹੈ, ਹਾਂਜੀ, ਉਹ ਸਮਝਦੇ ਨੇ ਕਿ ਮਤਲਬ ਇਹ ਕਿ ਜਿਹੜੇ ਸਮਾਜ 'ਚ ਅਸੀਂ ਰਹਿ ਰਹੇ ਹਾਂ, ਇਹਦੇ 'ਚ ਜ਼ਰੂਰੀ ਹੈ, ਜਿਵੇਂ ਲੜਾਈ ਕਰਨ ਲੱਗਿਆ ਲੋਈ ਲਾ ਕੇ ਲਾਂਭੇ ਧਰਨੀ ਪੈਂਦੀ ਹੈ। ਲੋਈ ਹੁੰਦੀ ਹੈ ਮੋਟੇ ਉਹ ਮਤਲਬ ਉੱਨ ਦੀ ਬਣੀ ਹੋਈ, ਸਰਦੀਆਂ 'ਚ ਉੱਤੇ ਲਈ ਗਰਮ ਚਾਦਰ ਉੱਤੇ ਲੈਣ ਵਾਲੀ। ਪੁਰਾਣੇ ਜ਼ਮਾਨੇ 'ਚ ਲੋਈ ਉਹਨੂੰ ਆਖਦੇ ਸਨ। ਜੀ ਜੀ, ਹਾਂਜੀ ਹਾਂਜੀ। ਤੇ ਫਕੀਰ ਵੀ ਦਰਵੇਸ਼ ਨੇ ਕਿਹਾ ਕਿ ਚਿੱਟੀ ਚਾਦਰ ਨੂੰ ਦਾਗ ਹਜ਼ਾਰਾਂ, ਲਾ ਛੱਡ ਕੁੜੀਏ ਚਿੱਟੀ ਚਾਦਰ, ਪੈਨ ਫਕੀਰਾਂ ਦੀ ਲੋਈ, ਤੇ ਚਿੱਟੀ ਚਾਦਰ ਨੂੰ ਦਾਗ ਹਜ਼ਾਰਾਂ, ਲੋਈ ਨੂੰ ਦਾਗ ਨਾ ਕੋਈ। ਵਾਹ। ਅੱਛਾ, ਤੋ ਗੱਲ ਇਹ ਕਿ ਇਹਦੇ 'ਚੋਂ ਦੱਸਿਆ ਗਿਆ ਵੀ ਜੀ ਜਦੋਂ ਲਾਹ ਛੱਡੀ ਲੋਈ ਤੇ ਕੀ ਕਰੇਗਾ ਕੋਈ, ਕਿ ਅਸੀਂ ਜਦੋਂ ਉਹ ਜਿਹੜੀ ਸ਼ਰਮ ਹਯਾ ਹੈ ਵਸੇਬ ਦੀ, ਜਿਹਦੀ ਵਜ੍ਹਾ ਨਾਲ ਅਸੀਂ ਵਸੇਬ ਦੇ ਅੰਦਰ ਰਹਿ ਰਹੇ ਹਾਂ, ਉਹਨੂੰ ਅਸੀਂ ਜਦੋਂ
ਛੱਡ ਦਿੱਤਾ ਹਾਂਜੀ ਤੇ ਅਸੀਂ ਵਾਹ ਹਯਾਤ ਹੋ ਗਏ ਤੇ ਫਿਰ ਸਾਡਾ ਕਿਸੇ ਕੀ ਵਿਗਾੜ ਲੈਣਾ ਹਾਂਜੀ। ਤੋ ਗੱਲ ਇਹ ਹੈ ਕਿ ਇਹ ਸਿਰਫ ਇਹਦੇ 'ਚ ਇਹ ਦੱਸਿਆ ਗਿਆ, ਅਸਲ 'ਚ ਦੱਸਿਆ ਕੁਝ ਹੋਰ ਗਿਆ, ਮੈਨੇ ਕੁਝ ਹੋਰ ਸਮਝਾਣੀ ਪਾਈ ਗਈ ਹੈ ਕਿ ਬੰਦੇ ਨੂੰ ਲੋਈ ਨਹੀਂ ਲਾਣੀ ਚਾਹੀਦੀ ਹਾਂਜੀ। ਸ਼ਰਮੋ ਹਯਾ ਜਿਹੜੇ ਵੀ ਵਸੇਬ ਦੇ ਵਿੱਚ ਰਹਿ ਰਿਹਾ ਉਹਦੀਆਂ ਕਦਰਾਂ ਕੀਮਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਵਾਹ ਵਾਹ। ਉਹਦੇ ਟੀਚਿਆਂ ਵੱਲ ਧਿਆਨ ਰੱਖਣਾ ਚਾਹੀਦਾ ਹੈ ਹਾਂਜੀ। ਪਿਆਰਿਓ, ਇਹ ਸਨ ਤੁਹਾਡੇ ਭਿਜਵਾਏ ਹੋਏ ਉਹ ਅਖਾਣ ਜਿਹੜੇ ਅੱਜ ਅਸਾਂ ਬਾਬਾ ਜੀ ਦੇ ਹਜ਼ੂਰ ਪੇਸ਼ ਕੀਤੇ ਤੇ ਆਪਣੀ ਬਿੱਤ ਮੁਜਬ ਉਹਨਾਂ ਦੇ ਮਤਾਲਬ, ਉਹਨਾਂ ਦੇ ਤਰਜਮੇ, ਉਹਨਾਂ ਦੀਆਂ ਤਸ਼ਰੀਹਾਂ ਤੁਹਾਡੀ ਸੇਵਾ 'ਚ ਅਸਾਂ ਪੇਸ਼ ਕੀਤੀਆਂ। ਹੁਣ ਸਾਨੂੰ ਦਿਓ ਇਜਾਜ਼ਤ, ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚੱਲੀਏ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚੱਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚੱਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚੱਲੀਏ। ਹਾਏ ਚੱਲ